बिस्मिल्लाहिर्रहमानिर्रहीम। अस्सलामुअलैकुम मेरी यूट्यूब फैमिली, कैसे हो सब। दुआ है कि रब तआला तुहानू सब नू खैर खैरियत ना रखे, अपने हिफ्ज़ो अमान च रखे और तुहाडियां तमाम जायज़ ख्वाहिशां पूरियां फरमाए। ਅੱਜ ਅਸੀਂ ਹਾਜ਼ਰ ਹੋਏ ਹਾਂ ਬਹੁਤ ਜ਼ਬਰਦਸਤ ਰੈਸਪੀ ਦੇ ਨਾਲ। ਅਸੀਂ ਬਣਾਵਾਂਗੇ ਹਰੀ ਚਟਨੀ, ਹਰੀਆਂ ਮਿਰਚਾਂ ਔਰ ਹਲਕਾ ਜਿਹਾ ਲਸਣ ਐਡ ਕਰਕੇ ਔਰ ਧਨੀਆ ਪੁਦੀਨਾ। ਐਸਾ ਟੇਸਟ ਕਿ ਜਿਹੜਾ ਪਹਿਲੇ ਨਾ ਦੇਖਿਆ ਹੋਏਗਾ ਨਾ ਖਾਧਾ ਹੋਏਗਾ, ਕਿਉਂਕਿ ਬਹੁਤ ਹੀ ਲਾਜਵਾਬ ਚੀਜ਼ ਬਣਨ ਵਾਲੀ ਹੈ। ਅਸੀਂ ਇੱਕ ਪਾਓ ਮਿਰਚਾਂ ਲਿਆਂਦੀਆਂ ਨੇ, ਇਹ ਮੋਟੀਆਂ ਵਾਲੀਆਂ, ਕਿਉਂਕਿ ਇਹਦੇ 'ਚ ਨਾ ਕੜਵਾਹਟ ਕਮ ਹੁੰਦੀ ਹੈ। ਥੋੜਾ ਵਿੱਚ ਕਲਰ ਦੇ ਵਾਸਤੇ ਇਹ ਰੈੱਡ ਕਲਰ ਜਿਹੜੀਆਂ ਨਾ, ਇਹ ਥੋੜਾ ਜਿਹਾ ਲਿਆ ਕੇ 2-4 ਦਿਨ ਘਰ ਰੱਖੋ ਨਾ, ਤੇ ਇਹਨਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹ ਐਡ ਕਰਾਂਗੇ ਔਰ ਇੱਕ ਗੁੱਠੀ ਛੋਟੀ ਵਾਲੀ ਪੁਦੀਨੇ ਦੀ ਔਰ ਇੱਕ ਗੁੱਠੀ ਛੋਟੀ ਵਾਲੀ ਧਨੀਏ ਦੀ ਇਹ ਐਡ ਕਰਾਂਗੇ। ਤੇ ਇਹਦੀ ਸਭ ਤੋਂ ਅਹਿਮ ਚੀਜ਼ ਕਿ ਇਹਨੂੰ ਜਿਹੜਾ ਨਾ ਧੋ ਕੇ ਪਹਿਲੇ ਰੱਖ ਲੈਣਾ। ਗਿੱਲੇ ਨੂੰ ਨਹੀਂ ਅਸੀਂ ਪੀਸਣਾ, ਕਿਉਂਕਿ ਗਿੱਲੇ ਨੂੰ ਪੀਸਿਆ ਜਾਏ ਤੇ ਟਾਈਮ ਨਹੀਂ ਕੱਢਦੀ ਨਾ, ਜਲਦੀ ਖਰਾਬ ਹੋ ਜਾਂਦੀ ਹੈ। ਤੇ ਅਸੀਂ ਰਾਤ ਨੂੰ ਧੋ ਕੇ ਛਾਨਣੀਆਂ 'ਚ ਪਾ ਕੇ ਰੱਖ ਦਿੱਤਾ ਸੀ, ਜਿਹਦੇ ਨਾਲ ਅੱਛੀ ਤਰ੍ਹਾਂ ਇਹ ਖੁਸ਼ਕ ਹੋ ਗਿਆ। ਤੇ ਹੁਣ ਜਿਹੜਾ ਨਾ ਅਸੀਂ ਇਹਨੂੰ ਪੀਸਾਂਗੇ, ਨਾਲ ਨਾ ਰਹਿਣਾ, ਬਹੁਤ ਜ਼ਬਰਦਸਤ ਤੇ ਬਹੁਤ ਟੇਸਟੀ ਚੀਜ਼ ਬਣੇਗੀ। ਸਭ ਤੋਂ ਪਹਿਲੇ ਅਸੀਂ ਮਿਕਸੀ ਦੇ ਵਿੱਚ ਪਾ ਕੇ ਧਨੀਆ ਤੇ ਪੁਦੀਨਾ ਜਿਹੜਾ ਇਹਨੂੰ ਪੀਸਾਂਗੇ। ਤੇ ਇਹਦੇ 'ਚ ਜ਼ਾਹਿਰ ਹੈ ਕਿ ਬਗੈਰ ਸੁੱਕਾ ਤੇ ਪੀਸਿਆ ਨਹੀਂ ਜਾਣਾ। ਉਹਦੀ ਜਗ੍ਹਾ ਤੇ ਪਾਣੀ ਨਹੀਂ ਅਸੀਂ ਐਡ ਕਰਾਂਗੇ। ਅਸੀਂ ਇਹ ਸਿਰਕਾ ਜਿਹੜਾ ਹੁੰਦਾ ਨਾ ਖਾਣੇ 'ਚ ਜਿਹੜਾ ਯੂਜ਼ ਹੁੰਦਾ, ਇਹ ਅਸੀਂ ਇੱਕ ਛੋਟਾ ਹਾਫ ਕੱਪ ਉਹ ਇਹਦੇ 'ਚ ਐਡ ਕਰਾਂਗੇ। ਤੇ ਪਾਣੀ ਬਾਕੀ ਜਿਹੜਾ ਦੂਸਰਾ ਹੈ ਨਾ ਸਾਦਾ, ਉਹ ਨਹੀਂ ਐਡ ਕਰਾਂਗੇ। ਔਰ ਧਨੀਏ ਦੀਆਂ ਵੀ ਜਿਹੜੀਆਂ ਸਖਤ ਵਾਲੀਆਂ ਧਨੀਆਂ ਸੀ, ਜ਼ਿਆਦਾ ਸਖਤ ਵਾਲੀਆਂ ਉਹ ਰਿਮੂਵ ਕਰਤੀਆਂ ਨੇ। ਇਸੇ ਤਰ੍ਹਾਂ ਪੁਦੀਨੇ ਦੀਆਂ ਵੀ ਜਿਹੜੀਆਂ ਸਖਤ ਸੀ, ਕਾਲੀਆਂ ਧਨੀਆਂ ਵਿੱਚੋਂ ਹੋ ਜਾਂਦੀਆਂ ਨੇ, ਉਹ ਅਸੀਂ ਰਿਮੂਵ ਕਰ ਦਿੱਤੀਆਂ ਨੇ। ਬਿਸਮਿल्लाहिर्रहमानिर्रहीम। ਇਹ ਹੁਣ ਸਾਡੇ ਧਨੀਏ ਪੁਦੀਨੇ ਦਾ ਪੇਸਟ ਬਹੁਤ ਸੋਹਣਾ ਰੈਡੀ ਹੋ ਗਿਆ। ਦੇਖਿਆ, ਇਹ ਬਿਲਕੁਲ ਕਰੀਮੀ ਸ਼ਕਲ 'ਚ ਆ ਗਿਆ। ਹੁਣ ਅਸੀਂ ਜਿਹੜਾ ਇਹਨੂੰ ਸਾਈਡ ਤੇ ਕਰ ਦਿਆਂਗੇ ਔਰ ਹਰੀਆਂ ਮਿਰਚਾਂ ਜਿਹੜੀਆਂ ਨੇ ਇਹਨਾਂ ਦੀ ਕਟਿੰਗ ਕਰ ਲਵਾਂਗੇ। ਅਸੀਂ ਕਿਚਨ ਸੀਜ਼ਰ ਦੇ ਨਾਲ ਕਟਿੰਗ ਕਰਾਂਗੇ। ਅਗਰ ਤੁਸੀਂ ਛੁਰੀ ਨਾਲ ਵੀ ਕਰਨਾ ਚਾਹੋ ਤੇ ਕਰ ਸਕਦੇ ਹੋ, ਲੇਕਿਨ ਇਹਦਾ ਇਹ ਫਾਇਦਾ ਹੁੰਦਾ ਹੈ ਕਿ ਇਹਦੇ ਨਾਲ ਕਮ ਅਜ਼ ਕਮ ਹੱਥ ਤੇ ਇੱਕ ਤੇ ਮਿਰਚਾਂ ਲੱਗਦੀਆਂ ਨਹੀਂ। ਦੂਸਰਾ ਅਮੂਮਨ ਐਸਾ ਹੁੰਦਾ ਹੈ ਕਿ ਅੰਗੂਠੇ ਤੇ ਕਟਿੰਗ ਪੈ ਜਾਂਦੀ ਹੈ, ਨਿੱਕੇ ਕੱਟ ਪੈ ਜਾਂਦੇ ਨੇ, ਉਹ ਨਹੀਂ ਪੈਣਗੇ। ਹੱਥ ਤੁਹਾਡਾ महफूज रहेगा और काम भी हो जाएगा। और ज़ाहिरी बात है कि होना भी यही चाहिए कि काम हो जाए, लेकिन ये कि अपना आप जो है ना वो महफूज रहे। कि दुनिया का दस्तूर है ना, अगर तुसी अपने आप नाल खुद प्यार नहीं ना करते तो कोई बंदा तुहानू जो है ना वो सिक्योर नहीं कर सकता। ਹੁਣ सभी मिर्चां की ਅਸੀਂ कटिंग ऐसे तरीके ਦੇ ਨਾਲ ਕਰ ਲਵਾਂਗੇ ਤਾਂ ਕਿ ਜਿਹੜਾ ਨਾ ਉਹ ਛੁਰੀ ਦੇ ਨੀਚੇ ਆਉਣ ਤੋਂ ਕੋਈ ਵੀ ਬਚ ਨਾ ਜਾਏ। अगर ਅਸੀਂ ਸਾਬਤ ਐਡ ਕਰਦੇ ਹਾਂ तो ਚੌਪਰ ਦਾ ਕੰਮ ਤੇ ਹੈ ਉਹਨੇ ਚੌਪ ਕਰ ਦੇਣਾ ਹੈ, ਲੇਕਿਨ ਇਹ ਕਿ ਫਿਰ ਕੋਈ ਨਾ ਕੋਈ ਪੀਸ ਵਿੱਚ ਸਾਬਤ ਰਹਿ ਜਾਏਗਾ ਜੋ ਕਿ ਨਹੀਂ ਰਹਿਣਾ ਚਾਹੀਦਾ। ਇਸ ਵਾਸਤੇ ਹੁਣ ਅਸੀਂ ਸਾਰੀ ਅੱਛੇ ਤਰੀਕੇ ਦੇ ਨਾਲ ਕਟਿੰਗ ਕਰਕੇ तमाम ਮਿਰਚਾਂ ਦੀ ਫਿਰ ਮਿਲਦੇ ਹਾਂ ਦੁਬਾਰਾ। ਇਹ ਹੁਣ ਸਾਰੀਆਂ ਮਿਰਚਾਂ ਦੀ ਕਟਿੰਗ ਬਹੁਤ ਸੋਹਣੇ ਤਰੀਕੇ ਦੇ ਨਾਲ ਹੋ ਗਈ। ਹੁਣ ਅਸੀਂ ਇਹ ਚੌਪਰ ਦੇ ਵਿੱਚ ਐਡ ਕਰਾਂਗੇ। ਬਿਸਮਿल्लाहिर्रहमानिर्रहीम। और नाल ही कटिया होया मोटे वाला लसन ये भी ऐड कर देंगे। देसी होवे तो वो भी बेहतर है, ज़्यादा अच्छा टेस्ट है, लेकिन देसी अगर ना होवे तो फिर भी कोई मसला नहीं। ਇਹ ਹੁਣ ਸਾਡੀਆਂ ਮਿਰਚਾਂ ਦਾਦੜ ਜਿਹੀਆਂ ਪੀਸੀਆਂ ਗਈਆਂ ਨੇ। ਹੁਣ ਅਸੀਂ ਇਹਨੂੰ ਇੱਕ ਬੋਲ ਵਿੱਚ ਸ਼ਿਫਟ ਕਰਾਂਗੇ। ਬਿਸਮਿल्लाहिर्रहमानिर्रहीम। बारीक नहीं करनी है, क्योंकि बारीक हो गई तो शक्ल ना बिल्कुल नेचुरल चटनी वाली आ जाएगी, तो वो नहीं होनी चाहिए। हल्का जहा डिफरेंस मौजूद रहना चाहिए। ਹੁਣ ਇਸ ਸਟੇਜ ਤੇ ਜਿਹੜੀ ਅਸੀਂ ਧਨੀਆ ਔਰ ਪੁਦੀਨਾ ਪੀਸ ਕੇ ਰੱਖਿਆ ਹੋਇਆ ਸੀ ਨਾ, ਪੇਸਟ ਬਣਾਇਆ ਸੀ, ਉਹ ਇਹਦੇ ਵਿੱਚ ਸ਼ਿਫਟ ਕਰ ਦਿਆਂਗੇ। ਬਿਸਮਿल्लाहिर्रहमानिर्रहीम। ਇਹ ਦੇਖਣ 'ਚ ਬੜੀ ਤਿੱਖੀ ਲੱਗੇਗੀ, ਲੇਕਿਨ ਇਹ ਕਿ ਜਦੋਂ ਇਹ ਰੈਡੀ ਹੋਏਗੀ ਨਾ ਤੇ ਇਸ ਕਦਰ ਇਹ ਕੜਵੀ ਨਹੀਂ ਹੋਏਗੀ, ਕਿਉਂਕਿ ਇੱਕ ਤੇ ਮਿਰਚਾਂ ਮੋਟੀਆਂ ਵਾਲੀਆਂ ਨੇ ਤੇ ਦੂਸਰਾ ਅਸੀਂ ਇਹਦੇ 'ਚ ਕੁਕਿੰਗ ਆਇਲ ਸ਼ਿਫਟ ਕਰਨਾ ਹੈ। ਹੁਣ ਅਸੀਂ 1 ਚਮਚ ਇਹਦੇ 'ਚ ਰੈਗੂਲਰ ਨਮਕ ਐਡ ਕਰਾਂਗੇ और हाफ चम्मच ਇਹਦੇ काला नमक ऐड करांगे। काला नमक सेहत वास्ते बहुत फायदेमंद ਹੁੰਦਾ ਹੈ और ਜਿਹੜਾ ਨਾ पेट ਦੇ ਮਾਮਲਾਤ ਨੂੰ ਬਹੁਤ ਫਾਇਦਾ ਦਿੰਦਾ ਹੈ। ਤੇ ਸਪੈਸ਼ਲੀ ਰਮਜ਼ਾਨ ਦੇ ਮਹੀਨੇ ਵਿੱਚ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਕਿ ਜਿਸ ਤਰ੍ਹਾਂ ਕਿ ਸ਼ਾਮ ਨੂੰ ਇਫਤਾਰੀ ਦੇ ਟਾਈਮ ਤੇ ਅਮੂਮਨ ਆਇਲੀ ਚੀਜ਼ਾਂ, ਫਰਾਈ ਚੀਜ਼ਾਂ ਖਾਧੀਆਂ ਜਾਂਦੀਆਂ ਨੇ ਤੇ ਇਹ ਬਹੁਤ ਫਾਇदेमंद ਹੈ। ਤੇ ਦੂਸਰਾ ਇਹਦੇ ਟੇਸਟ ਨੂੰ ਵੀ ਨਾ 4 ਚੰਦ ਲਗਾ ਦੇਗਾ। देखिए कितनी खूबसूरत ਇਹਦੀ ਸ਼ਕਲ ਜਿਹੜੀ ਨਾ ਬਣ ਗਈ ਹੈ। ਹੁਣ ਅਸੀਂ ਆਪਣੀ ਚਟਨੀ ਜਿਹੜੀ ਇਹਨੂੰ ਕਰਾਂਗੇ ਸਾਈਡ ਤੇ ਔਰ ਥੋੜਾ ਜਿਹਾ ਆਇਲ ਜਿਹੜਾ ਉਹਨੂੰ ਅਸੀਂ ਗਰਮ ਕਰਕੇ ਤੇ ਉਹਦੇ 'ਚ ਜ਼ੀਰਾ ਐਡ ਕਰਦੇ ਹਾਂ। ਇਹ ਹੁਣ ਇੱਕ ਨਾ ਹਾਫ ਕੱਪ ਕੁਕਿੰਗ ਆਇਲ ਅਸੀਂ ਐਡ ਕਰਕੇ ਨਾ ਫਰਾਈ ਪੈਨ ਦੇ ਵਿੱਚ ਇਹਨੂੰ ਚੁੱਲ੍ਹੇ ਤੇ ਚੜਾਇਆ, ਹਲਕਾ ਜਿਹਾ ਗਰਮ ਹੋ ਗਿਆ। ਹੁਣ ਅਸੀਂ ਇਹਦੇ 'ਚ 1 ਚਮਚ ਛੋਟੀ ਵਾਲੀ ਜ਼ੀਰੇ ਦੀ ਐਡ ਕਰ ਦਿਆਂਗੇ
और थोड़ा जिना ਇਹਦੇ ਚ ਰਾਈ ਦਾਣਾ ਇੱਕ ਚੁਟਕੀ ਸਾਰਾ ਅਗਰ ਨਾ ਵੀ ਹੋਵੇ ਤਾਂ ਕੋਈ ਮਸਲਾ ਨਹੀਂ ਲੇਕਿਨ ਅਗਰ ਹੋ ਜਾਏ ਤਾਂ ਬਹੁਤ ਬੈਸਟ ਹੈ ਇਹਨਾਂ ਨੂੰ ਅਸੀਂ 4 ਤੋਂ 5 ਸੈਕਿੰਡ ਕਟਾ ਕੇ ਅੱਛੇ ਤਰੀਕੇ ਦੇ ਨਾਲ ਤੇ ਇਸੀ ਫਲੇਮ ਬੰਦ ਕਰ ਦੇਵਾਂਗੇ ਫੌਰੀ ਐਡ ਨਹੀਂ ਕਰਾਂਗੇ ਤਾਂ ਕਿ ਫੌਰੀ ਐਡ ਕੀਤੇ ਚਟਨੀ ਦਾ ਕਲਰ ਜਿਹੜਾ ਨਾ ਹਲਕਾ ਜਿਹਾ और लाइट हो जाएगा जो कि नहीं होना चाहिए ਅਸੀਂ ਉਹਨੂੰ ਗ੍ਰੀਨ ਰੱਖਣਾ ਹੈ ਤਾਂ ਕਿ ਉਹ ਗ੍ਰੀਨ ਰਹੇਗਾ ਤਾਂ ਉਹਦੀ ਖੂਬਸੂਰਤੀ ਬਰਕਰਾਰ ਰਹੇਗੀ ਤੇ ਇਸ ਵਾਸਤੇ ਥੋੜਾ ਜਿਹਾ ਅਸੀਂ ਇਹਨੂੰ ਕੜਕੜਾ ਕੇ ਤੇ ਫਲੇਮ ਬੰਦ ਕਰ ਦੇਵਾਂਗੇ ਦੇਖਿए ਹੁਣ ਹਲਕਾ ਜਿਹੜਾ ਨਾ ਇਹ ਤੜਕਣਾ ਸ਼ੁਰੂ ਹੋ ਗਿਆ ਤੇ ਹੁਣ ਅਸੀਂ ਇਹਦੀ ਫਲੇਮ ਬੰਦ ਕਰਦੇ ਹਾਂ ਔਰ ਇਹਦਾ ਠੰਡਾ ਹੋਣ ਦਾ ਵੇਟ ਕਰਦੇ ਹਾਂ ਇਹ ਹੁਣ ਸਾਡਾ ਕੁਕਿੰਗ ਆਇਲ ਠੰਡਾ ਹੋ ਗਿਆ ਹੁਣ ਅਸੀਂ ਇਹਦੇ ਚ ਨੂੰ ਸ਼ਿਫਟ ਕਰਤਾ ਬਿਸਮਿਲ੍ਲਾਹਿਰਰਹਿਮਾਨਿਰਰਹੀਮ अच्छे तरीके ਦੇ ਨਾਲ ਬਰਤਨ ਸਾਫ਼ ਕਰਨਾ ਚਾਹੀਦਾ ਕੋਈ ਚੀਜ਼ ਛੱਡਣੀ ਨਹੀਂ ਚਾਹੀਦੀ ਕਿਉਂਕਿ ਰਿਜ਼ਕ ਦੀ ਬੇਹਰਮਤੀ ਜਿਹੜੀ ਹੈ ਨਾ ਉਹ ਰਿਜ਼ਕ 'ਚ ਕਮੀ ਦਾ ਬਾਇਸ ਬਣਦੀ ਹੈ ਹੁਣ ਇਸ ਸਟੇਜ ਤੇ ਅਸੀਂ ਇਹਦੇ 'ਚ ਇੱਕ ਨਿੰਬੂ ਨਿਚੋੜ ਦੇਵਾਂਗੇ ਇਹ ਸਾਡੀ ਚਟਨੀ ਦੀ ਫਾਈਨਲ ਲੁੱਕ ਹੈ ਹੁਣ ਅਸੀਂ ਇਹਨੂੰ ਕਿਸੇ ਵੀ 에ਅਰ ਟਾਈਟ ਜਾਰ ਦੇ ਵਿੱਚ ਸ਼ਿਫਟ ਕਰਕੇ ਫ੍ਰਿਜ ਵਿੱਚ ਰੱਖ ਲਵਾਂਗੇ ਫ੍ਰੀਜ਼ਰ 'ਚ ਨਹੀਂ ਰੱਖਣਾ ਕਿਉਂਕਿ ਫ੍ਰੀਜ਼ਰ 'ਚ ਰੱਖ ਕੇ ਜੰਮ ਜਾਂਦੀ ਹੈ ਔਰ ਉਹਦੀ ਜਿਹੜਾ ਨਾ ਖੂਬਸੂਰਤੀ ਵਗੈਰਾ ਸਭ ਕੁਝ ਖਤਮ ਹੋ ਜਾਂਦਾ ਹੈ ਤੇ 에ਅਰ ਟਾਈਟ ਜਾਰ 'ਚ ਪਾ ਕੇ ਰੱਖਣਾ ਹੈ ਔਰ ਫ੍ਰਿਜ ਦੇ ਵਿੱਚ ਰੱਖਣਾ ਹੈ ਜੈਸੇ ਤੁਸੀਂ ਕੱਢੋ ਜਿੰਨੀ ਜ਼ਰੂਰਤ ਹੈ ਉਹਨਾਂ ਯੂਜ਼ ਵਾਸਤੇ ਕੱਢੋ ਬਕਾਇਆ ਜਿਹੜੀ ਹੈ ਦੁਬਾਰਾ ਢੱਕਣਾ ਫੁੱਲ ਬੰਦ ਕਰਕੇ ਤੇ ਫ੍ਰਿਜ ਵਿੱਚ ਦੁਬਾਰਾ ਇਹਨੂੰ ਸ਼ਿਫਟ ਕਰ ਦਿਓ ਚਟਨੀ ਸਾਡੀ ਜਾਰ ਦੇ ਵਿੱਚ ਸ਼ਿਫਟ ਹੋ ਗਈ ਹੁਣ ਅਸੀਂ ਇਹਨੂੰ ਢੱਕਣਾ ਬੰਦ ਕਰਾਂਗੇ ਔਰ ਫ੍ਰਿਜ ਦੇ ਵਿੱਚ ਰੱਖ ਦਿਆਂਗੇ अच्छा जी अगर मेरी खूबसूरत जी छोटी जी प्यारी जी रमज़ान स्पेशल चटनी अच्छी लगे तो कमेंट और शेयर लाजमी करना बाकी मेरी तरफों तुहाडे सब वास्ते दुआवां हसदे वसदे रहो हमेशा आबाद रहो अस्सलाम वालेकुम।